ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ। ਮੈਂ ਫਰੈਜ਼ਨੋ ਸਟੂਡੀਓਜ਼ ਤੋਂ ਰਾਜਕਨਵੀਰ ਸਿੰਘ ਤੇ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 7 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਕੀਟ ਰੀਅਲ ਸਟੇਟ। ਘਰ ਖਰੀਦਣ ਵੇਚਣ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 4159090503। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ, I-5 ਦੇ ਐਗਜ਼ਿਟ 538 ਦੇ ਉੱਤੇ। 9163969085। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 180 ਦੇ ਕਾਰਨਰ 'ਤੇ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ, ਉੱਥੇ ਇਲੈਕਸ਼ਨ ਦਾ ਬਹੁਤ ਜ਼ੋਰ ਆ। ਉੱਥੇ ਵੀ ਇਲੈਕਸ਼ਨ ਅਗਲੇ ਮਹੀਨੇ ਹੋਣੀ ਆ। ਅਤੇ ਅੱਜ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੈਗੇ ਆ, ਉਹ ਆਪਣੀ ਕੈਂਪੇਨ ਟ੍ਰੇਲ ਦੇ ਉੱਤੇ ਸੀਗੇ ਜਦੋਂ ਉਹਨਾਂ ਦੇ ਕਿਸੇ ਨੇ ਜਿਹੜਾ ਆ ਪੱਥਰ ਮਾਰਿਆ। ਸੋ ਉਹ ਕਹਿੰਦੇ ਵੀ ਜਿਹੜੇ ਐਂਟੀ ਵੈਕਸੀਨੇਸ਼ਨ ਪ੍ਰੋਟੈਸਟਰਸ ਆ, ਉਹਨਾਂ ਨੇ ਇਹ ਜਿਹੜਾ ਪੱਥਰ ਮਾਰਿਆ, ਅਤੇ ਬਲਕਿ ਉਹਨਾਂ ਦਾ ਜਿਹੜਾ ਬੋਡੀਗਾਰਡ ਆ ਉਸ ਦੀ ਵੀ ਜਿਹੜੀ ਥੋੜ੍ਹੀ ਜਿਹੀ ਖਿੱਚਾਤੂਈ ਕੀਤੀ। ਸੋ ਉਹ ਸੇਫਟੀ ਕੰਸਰਨ ਕਰਕੇ ਲਿਬਰਲਸ ਜਿਹੜੇ ਹੈਗੇ ਆ, ਉਹਨਾਂ ਨੇ ਪਿਛਲੇ ਮਹੀਨੇ ਵੀ ਇੱਦਾਂ ਇੱਕ ਆਪਣੀ ਜਿਹੜੀ ਸੀ ਮੀਟਿੰਗ ਆ ਉਹ ਕੈਂਸਲ ਕੀਤੀ ਸੀ। 74% ਐਲੀਜੀਬਲ ਜਿਹੜੇ ਕੈਨੇਡੀਅਨਸ ਆ, ਉਹ ਫੁੱਲੀ ਵੈਕਸੀਨੇਟਡ ਇਸ ਟਾਈਮ ਦੇ ਉੱਤੇ ਹੈਗੇ ਆ। ਜੀ ਬਿਲਕੁਲ। ਕੁਛ ਦਿਨ ਪਹਿਲਾਂ ਇੱਕ ਹੋਰ ਵੀਡੀਓ ਹਰਜੋਤ ਸਿੰਘ ਜੀ ਜਿਹੜੇ ਇਹਨਾਂ ਦੇ ਰਾਸ਼ਟਰਪਤੀ ਟਰੂਡੋ ਦੀ ਜਿਹੜੀ ਉਹ ਆਈ ਸੀ, ਜਿਸ ਦੇ ਵਿੱਚ ਦੋ ਜਿਹੜੇ ਮੁੰਡੇ ਬੈਠੇ ਸੀਗੇ ਕਾਫੀ ਸ਼ਾਪ ਜਾਂ ਕਿਸੇ ਥਾਂ ਦੇ ਉੱਤੇ। ਇਸ ਨੇ ਫਿਸਟ ਪੰਪ ਅੱਗੇ ਕੀਤਾ ਤਾਂ ਟਰੂਡੋ ਨੂੰ ਉਹਨਾਂ ਨੇ ਜਵਾਬ ਦੇਣ ਤੋਂ ਇੱਕ ਹਿਸਾਬ ਦੇ ਨਾਲ ਇਨਕਾਰ ਦਿੱਤਾ। ਹੱਥ ਜਿਹੜਾ ਆ ਉਹ ਸੁੱਟਿਆ ਨਹੀਂ। ਸੋ ਲੱਗ ਰਾਈਟ ਨਾ ਉਹ ਜਿੰਨੇ ਕੁ ਸਰਵੇ ਉੱਥੇ ਆ ਰਹੇ ਆ, ਕਿਸੇ ਦੀ ਵੀ ਮੈਜੋਰਟੀ ਸਰਕਾਰ ਜਿਹੜੀ ਉਹ ਨਹੀਂ ਬਣ ਰਹੀ। ਤਾਂ ਆਲਰੇਡੀ ਜਿਹੜੇ ਜਸਟਿਨ ਟਰੂਡੋ ਆ, ਉਹਨਾਂ ਨੇ ਕਹਿੰਦੇ ਆ ਵੀ ਇਹ ਕਹਿ ਰਹੇ ਆ ਮੇ ਵੀ ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਹੋਰ ਇਲੈਕਸ਼ਨ ਜਿਹੜੀਆਂ ਆ ਉਹ ਆ ਸਕਦੀਆਂ। ਸੋ ਆਪਾਂ ਜਿੱਦਾਂ ਇਜ਼ਰਾਈਲ ਦੇ ਵਿੱਚ ਦੇਖਿਆ ਵੀ ਪਿਛਲੇ 2 ਸਾਲਾਂ 'ਚ 3-4 ਇਲੈਕਸ਼ਨਾਂ ਜਿਹੜੀਆਂ ਉੱਥੇ ਹੋ ਗਈਆਂ ਸੀਗੀਆਂ, ਕਿਉਂਕਿ ਇਸ ਦੀ ਵੀ ਬਹੁਮਤ ਜਿਹੜੀ ਉਹ ਨਹੀਂ ਸੀ ਆ ਰਹੀ। ਸੋ ਹੁਣ ਦੇਖਣਾ ਹੋਊਗਾ ਵੀ ਇੱਥੇ ਕੀ ਬਣਦਾ ਆ। ਹਾਂ, ਮੌਜੂਦਾ ਤੌਰ ਦੇ ਉੱਤੇ ਵੀ ਲਿਬਰਲਸ ਦੇ ਨਾਲ NDP, ਜਿਨ੍ਹਾਂ ਦੇ ਮੁੱਖ ਲੀਡਰ ਜਿਹੜੇ ਜਗਮੀਤ ਸਿੰਘ ਆ, ਉਹਨਾਂ ਦੀ ਮਦਦ ਦੇ ਨਾਲ ਇਹ ਜਿਹੜੀ ਸਰਕਾਰ ਆ ਉਹ ਚੱਲ ਰਹੀ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ। ਜੀ, ਸੋ ਕੰਜ਼ਰਵੇਟਿਵ ਜਿਹੜੇ ਆ ਉੱਥੇ ਟੌਪ 'ਤੇ ਜਾ ਰਹੇ ਆ। ਈਵਨ ਦੋ ਜਿਹੜੇ ਵੋਟਾਂ ਦੀ ਜਿਹੜੀ ਰੇਸ਼ੋ ਆ, ਦੋ ਪਾਰਟੀਆਂ ਦੀ ਬੜੀ ਲਾਗੇ ਆ। NDP ਵੀ ਪਿੱਛੇ ਹੈਗੇ ਆ। ਅਤੇ ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਗਵਰਨਰ ਜਿਹੜੇ ਰੌਨ ਡੀਸੈਂਟਿਸ ਆ, ਉਹ ਕਹਿੰਦੇ ਵੀ ਜਿਹੜਾ ਮੇਰਾ ਨਾਮ ਲਿਆ ਜਾ ਰਿਹਾ ਵੀ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਊਗਾ, ਇਹ ਇੱਕ ਤਰ੍ਹਾਂ ਨਾਲ ਨੌਨਸੈਂਸ ਹੈਗੀ ਆ ਵੀ ਇਹਦੇ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ। ਸਰੋਤਿਆਂ ਨੇ ਦੇਖਿਆ ਹੋਊਗਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਆਪਣੇ ਫੰਡ ਰੇਜ਼ਿੰਗ ਅਤੇ ਪਬਲਿਕ ਅਪੀਅਰੈਂਸਿਸ ਜਿਹੜੀਆਂ ਹੈਗੀਆਂ ਆ, ਉਹ ਕਾਫੀ ਤੇਜ਼ ਕੀਤੀਆਂ ਆ। ਸੋ ਹੋ ਸਕਦਾ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਇੱਕ ਵਾਰੀ ਫਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣ। ਜੀ ਬਿਲਕੁਲ। ਸੋ ਲੱਗ ਇੱਦਾਂ ਹੀ ਰਿਹਾ। ਕਹਿੰਦੇ ਵੀ ਕਈ ਜਾਣੇ ਤਾਂ ਕਹਿ ਰਹੇ ਆ ਵੀ 99% ਤੱਕ ਸ਼ੋਰ ਹੀ ਲੱਗ ਰਿਹਾ ਵੀ ਇਹ ਆਪਣਾ ਐਲਾਨ ਜਲਦ ਹੀ
ਕਰਨ ਜਾ ਰਹੇ ਨੇ। ਉੱਧਰ ਅੱਜ ਰਾਸ਼ਟਰਪਤੀ ਬਾਈਡਨ ਜਿਹੜੇ ਆ ਉਹ ਜਿਹੜੇ ਨਿਊਯਾਰਕ ਦੇ ਜਿਹੜੇ ਉਹ ਦੌਰੇ ਦੇ ਉੱਤੇ, ਨਿਊ ਜਰਸੀ ਦੇ ਦੌਰੇ ਦੇ ਉੱਤੇ ਸੀਗੇ। ਹਰੀਕੇਨ ਆਈਡਾ ਦੇ ਕਰਕੇ ਹੋਈ ਜਿਹੜੀ ਨੁਕਸਾਨ ਸੀ ਉਸ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਬਾਈਡਨ ਪ੍ਰਸ਼ਾਸਨ ਨੇ ਕਾਂਗਰਸ ਨੂੰ ਇਹ ਮੰਗ ਕੀਤੀ ਆ ਵੀ ਬਿਲੀਅਨਸ ਆਫ ਡਾਲਰ ਦੀ ਜਿਹੜੀ ਅਰਜੈਂਟ ਫੰਡਿੰਗ ਆ ਉਹ ਦਿੱਤੀ ਜਾਵੇ। ਇੱਕ ਤਾਂ ਜਿਹੜੇ ਅਫਗਾਨੀ ਰਿਫਿਊਜੀ ਆ ਰਹੇ ਆ ਉਹਨਾਂ ਨੂੰ ਮੁੜ ਵਸੇਵਾ ਆ ਉਸ ਦੇ ਲਈ, ਅਤੇ ਨਾਲ ਦੇ ਨਾਲ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੇ ਡਿਜ਼ਾਸਟਰ ਹੈਗੇ ਆ ਉਹਨਾਂ ਨੂੰ ਜਿਹੜਾ ਨਜਿੱਠਣ ਦੇ ਲਈ। ਉੱਥੇ ਬੋਲਦੇ ਹੋਏ ਬਾਈਡਨ ਹੁਣਾਂ ਨੇ ਜਿਹੜਾ ਇਹ ਕਿਹਾ ਵੀ ਜਿਹੜਾ ਕਲਾਈਮੇਟ ਚੇਂਜ ਆ ਉਹ ਇਸ ਟਾਈਮ ਆ ਚੁੱਕਾ ਹੋਇਆ ਆ, ਇਸ ਦੇ ਕਰਕੇ ਜਿਹੜਾ ਨੁਕਸਾਨ ਆ ਉਹ ਆਪਣੇ ਸਾਹਮਣੇ ਹੈਗਾ ਆ, ਅਤੇ ਆਪਾਂ ਨੂੰ ਜਿਹੜਾ ਆ ਇਸ ਦੇ ਲਈ ਜਿਹੜਾ ਹੁਣੇ ਤੋਂ ਹੀ ਸੰਭਲਣਾ ਜਿਹੜਾ ਆ ਉਹ ਜ਼ਰੂਰੀ ਹੋਵੇਗਾ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਿਲ ਹੋਊਗੀ। ਬਾਈਡਨ ਹੁਣਾਂ ਨੇ $30 ਬਿਲੀਅਨ ਦੀ ਜਿਹੜੀ ਸਹਾਇਤਾ ਦੀ ਮੰਗ ਕੀਤੀ ਆ ਕਾਂਗਰਸ ਦੇ ਕੋਲੋਂ ਵੀ ਡਿਜ਼ਾਸਟਰ ਰਾਹਤ ਜਿਹੜੇ ਕਾਰਜ ਆ ਉਹਨਾਂ ਦੇ ਲਈ, ਅਤੇ ਅਫਗਾਨੀ ਰਿਫਿਊਜੀ ਜਿਹੜੇ ਆ ਵੈਕਿਊਈ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਆ ਮੁੜ ਵਸੇਵਾ ਕਰਨ ਦੇ ਲਈ। ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਹੈ, ਜਿੱਥੇ ਕਿ ਤਾਲਿਬਾਨ ਨੇ ਇੱਕ ਰਹਿ ਚੁੱਕੇ ਗੋਟਾਮਨੋ ਜਿਹੜਾ ਡਿਟੇਨੀ ਸੀਗਾ ਜੇਲ੍ਹ ਦਾ, ਉਸ ਨੂੰ ਆਪਣੀ ਜਿਹੜੀ ਆ ਕੇਅਰ ਟੇਕਰ ਗਵਰਨਮੈਂਟ ਆ ਉਹਦੇ ਵਿੱਚ ਕਾਫੀ ਹਾਈ ਲੈਵਲ ਪੋਜੀਸ਼ਨ ਦਿੱਤੀ ਹੈਗੀ ਆ। ਮੁਹੰਮਦ ਹਸਨ ਅਖੁੰਡ ਜਿਹੜਾ ਆ ਕਲੋਜ਼ ਐਸੋਸੀਏਟ ਤਾਲਿਬਾਨ ਦਾ ਜਿਹੜਾ ਲੇਟ ਫਾਊਂਡਰ ਮੁਹੰਮਦ ਉਮਾਰ ਸੀ, ਉਸ ਨੂੰ ਐਕਟਿੰਗ ਪ੍ਰਾਈਮ ਮਿਨਿਸਟਰ, ਅਤੇ ਅਬਦੁਲ ਗਨੀ ਬਰਾਦਾਰ ਜਿਹੜਾ ਇੱਕ ਟਾਈਮ ਦੇ ਉੱਤੇ FBI ਦਾ ਮੋਸਟ ਵਾਂਟਡ ਸੀ, ਅਤੇ ਉਸ ਨੂੰ ਵੀ ਜਿਹੜਾ ਉਹਦਾ ਡਿਪਟੀ ਅਪੁਆਇੰਟ ਕੀਤਾ ਗਿਆ ਹੈਗਾ। ਅਤੇ ਦੂਸਰੇ ਪਾਸੇ ਤਾਲਿਬਾਨ ਵਾਲੇ ਇਹ ਕਹਿ ਰਹੇ ਆ ਵੀ ਜਿਹੜਾ CIA ਦਾ ਬੇਸ ਸੀਗਾ, ਜਿਸ ਤਰ੍ਹਾਂ ਅਮਰੀਕਾ ਦੀ ਸਰਕਾਰ ਕਹਿ ਰਹੀ ਆ ਵੀ ਅਗਸਤ 28 ਨੂੰ ਸੈਂਟਰਲ ਇੰਟੈਲੀਜੈਂਸ ਏਜੰਸੀ ਨੇ ਉਸ ਬੇਸ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰ ਦਿੱਤਾ ਸੀ, ਪਰ ਜਿਹੜੇ ਤਾਲਿਬਾਨ ਦੀ ਐਲੀਟ ਬਦਰੀ ਇੱਕ 313 ਯੂਨਿਟ ਆ, ਉਹਨਾਂ ਨੇ ਪਿਕਚਰਸ ਪੇਸ਼ ਕੀਤੀਆਂ ਵੀ ਕਿਸ ਤਰ੍ਹਾਂ ਉਹ ਬਿਲਡਿੰਗਸ ਦੇ ਵਿੱਚ ਜਿਹੜਾ ਸਮਾਨ ਹੈਗਾ ਆ ਉਹ ਪੂਰਾ ਦਾ ਪੂਰਾ ਉੱਦਾਂ ਹੀ ਪਿਆ ਹੈਗਾ। ਬਹੁਤ ਸਾਰੀਆਂ ਉਹ 'ਚ ਜਿਹੜੇ ਹੈਗੇ ਆ ਰੋਕਟ ਲਾਂਚਰਸ, ਹੋਰ ਜਿਹੜਾ ਮਿਲਟਰੀ ਦਾ ਸਮਾਨ ਆ ਉਹ ਬਿਲਕੁਲ ਕਹਿੰਦੇ ਉਹਨੂੰ ਯੂਜ਼ ਕੀਤਾ ਜਾ ਸਕਦਾ। ਸੋ ਹੁਣ ਇਹ ਸਾਰਾ ਜਿਹੜਾ ਮਿਲਟਰੀ ਦਾ ਸਮਾਨ ਆ ਉਹ ਤਾਲਿਬਾਨ ਦੇ ਹੱਥਾਂ ਦੇ ਵਿੱਚ ਆ ਗਿਆ ਹੈ। ਇਹ ਦੱਸਦੇ ਜਾਈਏ ਵੀ ਉਹਨਾਂ ਨੇ ਕਹਿੰਦੇ ਵੀ ਡੀਕਮਿਸ਼ਨ ਕਰਕੇ ਉਹ ਸਾਰਾ ਸਮਾਨ ਉੱਥੇ ਜਿਹੜਾ ਉਹ ਛੱਡਿਆ ਸੀਗਾ। ਡੀਕਮਿਸ਼ਨ ਦਾ ਮਤਲਬ ਹੁੰਦਾ ਹੈ ਵੀ ਇਹ ਮੁੜ ਜਿਹੜਾ ਆ ਉਹ ਨਹੀਂ ਚਲਾਇਆ ਜਾ ਸਕਦਾ। ਹਾਂ, ਹੁਣ ਤਾਲਿਬਾਨਾਂ ਦੀ ਗੱਲ ਆਪਾਂ ਮੰਨਣੀ ਆ ਕਿ ਨਹੀਂ, ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਰਹੂਗੀ। ਉਹਨਾਂ ਨੇ ਹੁਣ ਡਰਾਵਾ ਵੀ ਪਾਉਣਾ ਆ, ਕਈ ਕੁਛ ਜਿਹੜਾ ਉਹ ਕਰਨਾ ਹੈਗਾ ਆ। ਅਮਰੀਕਨ ਮਿਲਟਰੀ ਕੀ ਜਾਣਬੁੱਝ ਕੇ ਇੰਨਾ ਜਿਹੜਾ ਉਹ ਸਮਾਨ ਛੱਡ ਕੇ ਆ ਜਾਊਗੀ, ਇਹ ਜਿਹੜੀ ਹਲਕ ਤੋਂ ਗੱਲ ਜਿਹੜੀ ਇੰਨੀ ਜ਼ਿਆਦਾ ਨਿਕਲਦੀ ਨਹੀਂ ਆ ਵੀ ਉਹ ਆਪਣਾ ਜਿਹੜੇ ਇੱਦਾਂ ਦੀਆਂ ਚੀਜ਼ਾਂ ਆ ਉਹ ਉੱਦਾਂ ਹੀ ਚੱਲਦੀਆਂ ਹੋਈਆਂ ਹੀ ਜਿਹੜੀਆਂ ਉਹਨਾਂ ਦੇ ਹੱਥੇ ਜਿਹੜੀਆਂ ਉਹ ਛੱਡ ਕੇ ਆ ਜਾਣਗੀਆਂ। ਹਾਂ, ਥੋੜ੍ਹੀਆਂ ਬਹੁਤੀਆਂ ਆਈਆਂ ਹੋਣਗੀਆਂ, ਇਸ ਗੱਲ ਦੇ ਨੂੰ ਜਿਹੜਾ ਵਿਚਾਰਿਆ ਜਾ ਸਕਦਾ ਵੀ ਜਿਵੇਂ ਸਾਰਾ ਕੁਛ ਹੀ ਉੱਦਾਂ ਹੀ ਛੱਡ ਕੇ ਆ ਗਏ ਹੋਣਗੇ, ਇਹ ਕੰਮ ਜਿਹੜਾ ਉਹ ਥੋੜ੍ਹਾ ਮੁਸ਼ਕਿਲ ਜਿਹਾ ਜਿਹੜਾ ਉਹ ਜਾਪਦਾ ਵੀ ਇੱਦਾਂ ਹੀ ਹੋਇਆ ਹੋਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਆਪਣੇ ਗਵਾਂਢੀ ਮੁਲਕ ਜਿਹੜਾ ਹੁਣ ਜਿਹੜਾ ਇੱਧਰ ਦੱਖਣ ਵਾਲੇ ਪਾਸੇ ਨੂੰ ਜਿਹੜਾ ਹਰਜੋਤ ਸਿੰਘ ਜੀ ਦੇਖੀਏ, ਸਾਊਥ ਦੇ ਵਿੱਚ ਮੈਕਸੀਕੋ ਦੀ ਸੁਪਰੀਮ ਕੋਰਟ ਨੇ ਉੱਥੇ ਜਿਹੜਾ ਗਰਭਪਾਤ ਆ ਉਸ ਨੂੰ ਅਪਰਾਧ ਦੀ ਸ਼੍ਰੇਣੀ 'ਚੋਂ ਜਿਹੜਾ ਉਹ ਕੱਢ ਦਿੱਤਾ ਆ। ਕਹਿੰਦੇ ਆ ਵੀ ਉੱਥੇ ਸਰਬਸੰਮਤੀ ਦੇ ਨਾਲ ਸਾਰੇ ਉੱਥੋਂ ਦੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ ਉਹਨਾਂ ਨੇ ਇਹ ਕਿਹਾ ਆ ਵੀ ਕਿਸੇ ਨੂੰ ਅਬੋਰਸ਼ਨ ਦੇ ਕਰਕੇ ਜਿਹੜਾ ਆ ਉਹ ਕ੍ਰਿਮੀਨਲ ਕਰਾਰ ਦੇਣਾ ਉਹ ਗੈਰ ਸੰਵਿਧਾਨਿਕ ਮੰਨਿਆ ਜਾਵੇਗਾ। ਇੱਧਰ ਆਪਾਂ ਦੇਖ ਰਹੇ ਹਾਂ ਵੀ ਇੱਥੇ ਰਾਈਟ ਨਾਓ ਜਿਹੜਾ ਟੈਕਸਸ ਦੇ ਵਿੱਚ ਨਵਾਂ ਬਣਿਆ ਜਿਹੜਾ ਅਬੋਰਸ਼ਨ ਦਾ ਲਾ ਆ ਉਹ ਆਪਣੇ ਜਿਹੜੇ ਉੱਧਰ ਗਵਾਂਢੀ ਮੁਲਕ ਦੇ ਕਾਨੂੰਨ ਦੇ ਨਾਲੋਂ ਕਾਫੀ ਜ਼ਿਆਦਾ ਫਰਕ ਦੇਖਿਆ ਗਿਆ ਆ। ਮੈਕਸੀਕੋ ਵੀ ਜੇ ਦੱਸਦੇ ਜਾਈਏ ਕਾਫੀ ਕੰਜ਼ਰਵੇਟਿਵ ਕੈਥੋਲਿਕ ਕੰਟਰੀ ਜਿਹੜੀ ਇਹ ਹੈਗੀ ਹੈ। 130 ਮਿਲੀਅਨ ਪਾਪੂਲੇਸ਼ਨ ਜਿਹੜੀ ਉੱਥੇ ਹੈਗੀ ਆ, ਪਰ ਉੱਥੋਂ ਦੇ ਜਿਹੜੇ ਜਸਟਿਸਿਸ ਆ ਉਹਨਾਂ ਨੇ ਇਹ ਕਿਹਾ ਆ ਵੀ ਗਰਭਪਾਤ ਕਰਾਉਣ ਵਾਲੀ ਔਰਤ ਨੂੰ ਹੁਣ ਅਪਰਾਧੀ ਨਹੀਂ ਮੰਨਿਆ ਜਾਵੇਗਾ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਕਿ ਨਿਊਯਾਰਕ ਦੇ ਮੇਅਰ ਨੇ ਇਹ ਕਿਹਾ ਆ ਵੀ ਹੁਣ ਜਿਹੜੇ
ਆਫੀਸ਼ੀਅਲਸ ਹੈਗੇ ਆ ਨਿਊਯਾਰਕ ਸਟੇਟ ਦੇ, ਉਹ ਲੋਕਾਂ ਦੇ ਡੋਰ ਟੂ ਡੋਰ ਜਾਣਗੇ ਤਾਂ ਕਿ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਆ ਹਰੀਕੇਨ ਆਈਡੇ ਦੇ ਨਾਲ, ਉਹਨਾਂ ਨੂੰ ਫੈਡਰਲ ਰਿਲੀਫ ਜਿਹੜੀ ਆ ਮਿਲ ਸਕੇ। ਨਿਊਯਾਰਕ ਦੇ ਮੇਅਰ ਬਿਲ ਦੇ ਬਲਾਸੀਓ ਉਹਨਾਂ ਨੇ ਇਹ ਅੱਜ ਦੱਸਿਆ, ਜਦੋਂ ਚੱਕ ਸ਼ੂਮਰ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਹੀ ਜਲਦੀ ਜਿਹੜਾ ਆ ਮੇਜਰ ਡਿਜ਼ਾਸਟਰ ਏਰੀਆ ਜਿਹੜਾ ਇਹ ਡਿਕਲੇਅਰ ਕਰਕੇ ਉਹਦੇ ਲਈ ਫੰਡਿੰਗ ਆਲਰੇਡੀ ਸਾਈਡ 'ਤੇ ਰੱਖ ਦਿੱਤੀ ਹੈਗੀ ਆ। 40 ਦੇ ਕਰੀਬ ਮੌਤਾਂ ਜਿਹੜੀਆਂ ਉੱਥੇ ਆਲਰੇਡੀ ਹੋ ਚੁੱਕੀਆਂ ਅਤੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਆ ਮਾਲੀ ਨੁਕਸਾਨ ਵੀ ਜਿਹੜਾ ਆ ਹੋਇਆ ਹੈਗਾ। ਬਰੋਂਕਸ, ਰਿਚਮੰਡ ਕਾਉਂਟੀ 'ਚ, ਸਟੇਟਨ ਆਈਲੈਂਡ, ਬਰੁਕਲਿਨ, ਵੈਸਟਚੈਸਟਰ ਕਾਉਂਟੀ, ਇਹ ਸਾਰੇ ਏਰੀਏ 'ਚ, ਕਈ ਏਰੀਏ ਦੇ ਵਿੱਚ ਤਾਂ ਜਿਹੜੇ ਪੰਜਾਬੀ ਆ ਉਹ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ ਜਿੱਥੇ ਜਿਹੜਾ ਇਹ ਨੁਕਸਾਨ ਹੋਇਆ ਹੈਗਾ। ਜੀ ਬਿਲਕੁਲ। ਨਿਊਯਾਰਕ ਦੀ ਹਰਜੋਤ ਸਿੰਘ ਦੀ ਖਬਰ ਆ ਆਪਣੀ, ਜਿਹੜੀ ਆ ਭਾਈਚਾਰੇ ਦੇ ਲਈ ਇੱਕ ਮਾੜੀ ਖਬਰ ਆ ਰਹੀ ਆ। ਕੁਲਦੀਪ ਸਿੰਘ ਨਾਂ ਦਾ 21 ਸਾਲਾਂ ਦਾ ਨੌਜਵਾਨ ਮੁੰਡਾ ਊਬਰ ਡਰਾਈਵ ਜਿਹੜੀ ਆ ਕਹਿੰਦੇ ਉਹ ਕਰ ਰਿਹਾ ਸੀਗਾ ਅਤੇ ਹਾਰਲਮ ਸਟਰੀਟ ਦੇ ਲਾਗੇ ਇੱਕ ਸ਼ੂਟ ਆਊਟ ਹੋਇਆ। ਆਪਸ ਦੇ ਵਿੱਚ ਦੋ 4-5 ਜਾਣਿਆਂ ਦੇ ਕਹਿ ਲਓ ਵੀ ਗੋਲੀਆਂ ਜਿਹੜੀਆਂ ਚੱਲੀਆਂ ਅਤੇ ਸਟਰੇ ਬੁਲਟ ਇਸ ਮੁੰਡੇ ਦੇ ਸਿਰ ਦੇ ਵਿੱਚ ਜਾ ਲੱਗੀ। ਅਜੇ ਕਹਿੰਦੇ ਇਸ ਨੂੰ ਦੂਜਾ ਮਹੀਨਾ ਹੀ ਹੋਇਆ ਸੀ ਊਬਰ ਦੇ ਨਾਲ ਡਰਾਈਵ ਕਰਦੇ ਹੋਏ, ਅਤੇ ਇਹ ਬਾਅਦ ਦੇ ਵਿੱਚ ਜ਼ੇਰੇ ਇਲਾਜ ਰਿਹਾ। 3 ਦਿਨਾਂ ਬਾਅਦ ਜਿਹੜਾ ਆ ਗੋਲੀ ਦੀ ਮਾਰ ਨਾ ਝੱਲਦਾ ਹੋਇਆ ਮੁੰਡਾ ਕਾਲ ਚਲਾਣਾ ਜਿਹੜਾ ਆ ਉਹ ਕਰ ਗਿਆ। ਪਰਿਵਾਰ ਦੇ ਜੀਅ ਵੀ ਕਹਿੰਦੇ ਵੀ ਹਸਪਤਾਲ ਦੇ ਉਸਦੇ ਇਰਦ ਗਿਰਦ ਹੀ ਰਹੇ, ਔਰ ਜਿਹੜੇ ਸਰਜਨ ਸੀਗੇ ਉਸ ਦੇ ਸਿਰ ਦੇ ਵਿੱਚੋਂ ਬੁਲਟ ਕੱਢਣ ਦੇ ਵਿੱਚ ਨਾਕਾਮਯਾਬ ਜਿਹੜੇ ਆ ਉਹ ਰਹੇ ਆ। ਅਤੇ ਸੋ ਹਰਜੋਤ ਸਿੰਘ ਜੀ ਵੀ ਦੇਖੋ ਗੋਲੀਆਂ ਕਿਸੇ 'ਚ ਚੱਲੀਆਂ, ਨੁਕਸਾਨ ਹਰਜਾਨਾ ਜਿਹੜਾ ਆ ਕਿਸੇ ਹੋਰ ਨੂੰ ਭਰਨਾ ਜਿਹੜਾ ਆ ਉਹ ਪਿਆ ਹੈਗਾ। ਇਹ ਹਾਰਲਮ ਸਟਰੀਟ ਜਿਹੜੀ ਹੈਗੀ ਆ ਉਸ ਦੇ ਲਾਗੇ ਇਹ ਗੋਲੀ ਕਾਂਡ ਜਿਹੜਾ ਉਹ ਹੋਇਆ ਸੀ। 5 ਜਾਣੇ ਇਸ ਟਾਈਮ ਲੋੜੀਂਦੇ ਨੇ ਇਸ ਗੋਲੀਬਾਰੀ ਜਿਹੜੀ ਆਪਸ ਦੇ ਵਿੱਚ ਉਹਨਾਂ ਦੀ ਜਿਹੜੀ ਚੱਲਦੀ ਆ, ਜਿਸ ਦੇ ਕਰਕੇ ਕੁਲਦੀਪ ਸਿੰਘ ਨਾਂ ਦਾ 21 ਸਾਲਾਂ ਦਾ ਇਹ ਨੌਜਵਾਨ ਮੁੰਡਾ ਜਿਹੜਾ ਆ ਉਸ ਦੀ ਮੌਤ ਹੋ ਗਈ। ਬਹੁਤ ਹੀ ਜਿਹੜੀ ਆ ਇਹ ਮਾੜੀ ਖਬਰ ਆਈ ਆ। ਇਸੇ ਤਰ੍ਹਾਂ ਇੱਕ ਟਰੱਕਰ ਜਿਹੜਾ ਨੌਜਵਾਨ ਮੁੰਡਾ ਆ ਉਹਦੀ ਵੀ ਪਰਸੋਂ ਮੌਤ ਹੋਈ ਹੈਗੀ ਆ, ਐਕਸੀਡੈਂਟ ਦੇ ਵਿੱਚ ਉਹਦੀ ਜਿਹੜੀ ਡੈਥ ਹੋਈ ਹੈਗੀ ਆ। ਅਗਲੀ ਖਬਰ ਜਿਹੜੀ ਯੂਕੇ ਤੋਂ ਆ ਰਹੀ ਆ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਦੁਨੀਆ ਦੇ ਵਿੱਚ ਕਹਿੰਦੇ ਪਈ ਪਹਿਲਾ ਮੁਲਕ ਜਿਹੜਾ ਯੂਕੇ ਹੋ ਗਿਆ ਜਿੱਥੇ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਜਿਹੜੇ ਅਮੀਰ ਲੋਕ ਆ ਉਹਨਾਂ ਦੇ ਉੱਤੇ ਟੈਕਸ ਇਨਕਰੀਜ਼ ਕਰਨ ਜਾ ਰਹੇ ਹੈਗੇ ਆ, ਇਸ ਇਕੱਲੇ ਅਮੀਰ ਨਹੀਂ ਹੋਰ ਲੋਕਾਂ ਦੇ ਉੱਤੇ ਵੀ, ਤਾਂ ਕਿ ਜਿਹੜੀ ਕੋਵਿਡ-19 ਦੀ ਜਿਹੜੀ ਕੋਸਟ ਹੈਗੀ ਆ ਉਸ ਨੂੰ ਕਵਰ ਕੀਤਾ ਜਾ ਸਕੇ। ਜੀ ਬਿਲਕੁਲ। ਸੋ 1.25% ਕਹਿੰਦੇ ਆ ਵੀ ਇੱਕ ਨਵਾਂ ਇਹ ਹੈਲਥ ਅਤੇ ਸੋਸ਼ਲ ਕੇਅਰ ਲੈਵੀ ਜਿਹੜੀ ਉਹ ਲਾਉਣ ਜਾ ਰਹੇ ਆ ਯੂਕੇ ਦੇ ਜਿਹੜੇ ਟੈਕਸ ਰੇਟਸ ਆ ਉਹਨਾਂ ਦੇ ਉੱਤੇ, ਅਤੇ 2023 ਤੱਕ ਜਿਹੜੇ ਕਹਿੰਦੇ ਵੀ ਇਸ ਦੇ ਵਿੱਚ ਇੱਕ ਇਸ ਨੂੰ ਵੱਖਰੇ ਤੌਰ ਦੇ ਉੱਤੇ ਫਿਰ ਟੈਕਸ ਜਿਹੜਾ ਆ ਉਹ ਐਲਾਨ ਦਿੱਤਾ ਜਾਊਗਾ। ਹਾਲ ਦੀ ਘੜੀ ਇਸ ਨੂੰ ਲੈਵੀ ਦੇ ਨਾਂ ਦੇ ਉੱਤੇ, ਜਿੱਦਾਂ ਕਹਿ ਲਓ ਵੀ ਸੈਸ ਜਿੱਦਾਂ ਇੰਡੀਆ ਦੇ ਵਿੱਚ ਆਪਾਂ ਸੁਣਦੇ ਸੀ ਨਾ ਵੀ ਉਸ ਤਰੀਕੇ ਦੇ ਨਾਲ ਜਿਹੜਾ ਇਹ ਲਾਇਆ ਜਾਵੇਗਾ। ਜਿਹੜੀ NHS ਉੱਥੇ ਦਾ ਹੈਗਾ ਆ ਨੈਸ਼ਨਲ ਹੈਲਥ ਸਰਵਿਸਿਜ਼, ਉਸ ਨੂੰ ਜਿਹੜੀ ਆ ਫੰਡਿੰਗ ਆ ਉਸ ਦੇ ਲਈ ਜਿਹੜਾ ਉਹ ਕੀਤਾ ਜਾਊਗਾ। ਸੋ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੀ ਇਸ ਚੀਜ਼ ਦਾ ਜਿਹੜਾ ਕਹਿੰਦੇ ਆ ਵੀ ਕਾਫੀ ਵਿਰੋਧ ਆ ਉਹਨਾਂ ਨੂੰ ਝੱਲਣਾ ਜਿਹੜਾ ਉਹ ਪਿਆ ਸੀਗਾ, ਅਤੇ ਹੁਣ ਵੀ ਜਿਹੜਾ ਉਹ ਚੱਲ ਰਿਹਾ ਕਹਿੰਦੇ ਵੀ ਇਸ ਫੈਸਲੇ ਦੇ ਕਰਕੇ ਕਈ ਵੋਟਾਂ ਜਿਹੜੀਆਂ ਉਹ ਲੂਜ਼ ਕਰ ਸਕਦੇ ਆ। ਇਹਨਾਂ ਨੇ ਕਿਹਾ ਆ ਵੀ ਇਹ ਟੈਕਸ ਦੇ ਵਿੱਚ ਵਾਧਾ ਕਰਨ ਦੇ ਨਾਲ 36 ਬਿਲੀਅਨ ਪਾਊਂਡ ਜੋ ਕਿ ਅਮਰੀਕਾ ਦੀ ਜਿਹੜੀ ਡਾਲਰ ਦੇ ਹਿਸਾਬ ਦੇ ਨਾਲ ਤਕਰੀਬਨ 50 ਬਿਲੀਅਨ ਡਾਲਰ ਜਿਹੜੇ ਆ ਉਹ ਬਣ ਜਾਂਦੇ ਆ ਅਗਲੇ 3 ਸਾਲਾਂ ਦੇ ਵਿੱਚ ਜਿਹੜੇ ਉਹ ਇਕੱਠੇ ਕਰਨਗੇ, ਅਤੇ ਉਸ ਨੂੰ ਇਸ ਚੀਜ਼ ਦੇ ਲਈ ਵਰਤਿਆ ਜਾਵੇਗਾ। ਜੀ ਅਗਲੀ ਖਬਰ ਕੁਛ ਕੁ ਆਪਾਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜੇ ਡਿਸਕਸ ਕਰਦੇ ਜਾਈਏ, ਲਾਸ ਐਂਜਲਸ ਏਰੀਏ ਦੇ ਵਿੱਚ ਕਹਿੰਦੇ ਪਈ 167 ਜਿਹੜੇ ਕੇਸ ਆ ਉਹ ਨਵਾਂ ਜਿਹੜਾ ਵੇਰੀਐਂਟ ਆਇਆ ਡੈਲਟਾ ਤੋਂ ਵੀ ਜਿਹੜਾ ਖਤਰਨਾਕ ਆ, ਮੂਵ ਵੇਰੀਐਂਟ MU ਕਰਕੇ ਉਹਦਾ ਨਾਂ ਰੱਖਿਆ ਗਿਆ, ਉਹ ਕੇਸ ਲੱਭੇ ਹੈਗੇ ਆ। ਕਹਿੰਦੇ ਪਈ ਹਰ ਰੋਜ਼ ਕੇਸਾਂ ਦੀ ਗਿਣਤੀ ਕਾਫੀ ਵੱਧਦੀ ਜਾ ਰਹੀ ਹੈਗੀ ਆ। USA ਦੀ ਜੇ ਗੱਲ ਕਰਦੇ ਜਾਈਏ 95% USA ਦੇ ਵਿੱਚ ਜਿਹੜੀਆਂ ਕਾਉਂਟਰੀਜ਼ ਆ ਉਹਨਾਂ ਦੇ ਵਿੱਚ ਹਾਈ ਰੇਟਸ ਆਫ ਕੋਵਿਡ-19 ਟਰਾਂਸਮਿਸ਼ਨ ਇਸ ਟਾਈਮ ਚੱਲ ਰਿਹਾ ਹੈਗਾ।
95.19% ਜਿਹੜੀਆਂ ਕਾਉਂਟੀਜ਼ ਹੈਗੀਆਂ USA ਦੀਆਂ ਉਹਨਾਂ 'ਚ ਕੇਸ ਵੱਧ ਰਹੇ ਹੈਗੇ ਆ। ਸੋ ਇਹ ਇੱਕ ਬਹੁਤ ਖਤਰਨਾਕ ਜਿਹੜੀ ਰਿਪੋਰਟ ਆਈ ਆ। ਐਂਥਨੀ ਫੌਚੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਚੀਫ ਮੈਡੀਕਲ ਐਡਵਾਈਜ਼ਰ ਆ, ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਵਿੱਚ ਅੱਜ ਦੀ ਡੇਟ 'ਚ 99% ਜਿਹੜੇ ਕਰੋਨਾ ਦੇ ਕੇਸ ਆ ਉਹ ਡੈਲਟਾ ਵੇਰੀਐਂਟ ਦੇ ਹੈਗੇ ਆ। 40 ਮਿਲੀਅਨ ਦਾ ਜਿਹੜਾ ਫਿਗਰ ਆ ਉਹ ਟੱਪ ਗਿਆ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਲੋਕਾਂ ਦਾ। ਜਦੋਂ ਤੋਂ ਹੀ ਕਰੋਨਾ ਸ਼ੁਰੂ ਹੋਇਆ ਆ 6,47,000 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ। 75% ਜਿਹੜੇ ਅਡਲਟ ਹੈਗੇ USA ਦੇ ਵਿੱਚ ਉਹ ਜੇ ਫੁੱਲੀ ਨਹੀਂ ਤਾਂ ਘੱਟੋ ਘੱਟ ਪਾਰਸ਼ਲੀ ਵੈਕਸੀਨੇਟਡ ਹੋ ਚੁੱਕੇ ਹੈਗੇ ਆ। ਕਾਫੀ ਹੁਣ ਕਿਉਂਕਿ ਪਿਛਲੇ ਦਿਨਾਂ 'ਚ ਮੌਤਾਂ ਦੀ ਗਿਣਤੀ ਵੀ ਵਧੀ ਆ। ਲੋਕ ਜਿਹੜੇ ਪਹਿਲਾਂ ਟੀਕਾ ਨਹੀਂ ਵੀ ਲਵਾਉਂਦੇ ਸੀ, ਆਪਾਂ ਦੇਖੀਆਂ ਉਹਨਾਂ ਦੀਆਂ ਬਹੁਤ ਇੰਟਰਵਿਊਜ਼ ਯੂਟਿਊਬਸ ਵੀ ਆਈਆਂ ਵੀ ਜੇ ਮੈਂ ਟੀਕਾ ਲਵਾਇਆ ਹੁੰਦਾ ਤਾਂ ਚੰਗਾ ਰਹਿੰਦਾ। ਅਤੇ ਹੁਣ ਕਹਿੰਦੇ ਵੀ ਸੈਚਰਡੇ ਅਤੇ ਸੰਡੇ ਜੇ ਦੇਖਿਆ ਜਾਵੇ 1.5 ਮਿਲੀਅਨ ਹੋਰ ਲੋਕਾਂ ਨੇ ਜਿਹੜੇ ਵੈਕਸੀਨ ਲਵਾਏ ਹੈਗੇ। ਦੁਬਾਰਾ ਕਿ ਫਿਰ ਜਿਹੜੇ ਅਮਰੀਕਨਜ਼ ਆ ਉਹ ਵੈਕਸੀਨ ਵੱਲ ਜਾਣੇ ਸ਼ੁਰੂ ਹੋਏ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, SBA ਦੇ ਜਿਹੜਾ EIDL ਦਾ ਜਿਹੜਾ ਇਕਨੋਮਿਕ ਇੰਜਰੀ ਡਿਜ਼ਾਸਟਰ ਲੋਨਸ ਆ ਉਸ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ। 8 ਸਤੰਬਰ ਯਾਨੀ ਕਿ ਕੱਲ੍ਹ ਤੋਂ ਬਾਅਦ ਦੇ ਵਿੱਚ ਜਿਹੜੀ ਆ EIDL ਦੇ ਜਿਹੜੇ ਲੋਨ ਆ ਉਹ ਹੁਣ $2 ਮਿਲੀਅਨ ਤੱਕ ਦੇ ਜਿਹੜੇ ਉਹ ਮਿਲ ਸਕਣਗੇ। ਮਾਰਚ 2021 ਦੇ ਵਿੱਚ ਇਸੇ ਸਾਲ ਹੀ ਇਹਨਾਂ ਨੇ ਇਹ ਜਿਹੜਾ ਕੈਪ ਆ ਅੱਪਰ ਲਿਮਟ ਆ $5 ਲੱਖ ਦੀ ਜਿਹੜੀ ਉਹ ਮਿੱਥੀ ਸੀਗੀ। ਅਤੇ SBA ਨੇ ਜਿਹੜੇ ਕਈ ਮਹੀਨੇ ਜਿਹੜੇ ਉਹ ਲਗਾਏ ਆ। ਪਹਿਲਾਂ 1.5 ਲੱਖ ਦੇ ਜਿਹੜੇ ਉਹ ਲੋਨ ਆ ਅਪਰੂਵ ਕਰਦੇ ਰਹੇ ਸੀਗੇ। ਜਿਹੜੇ 30 ਸਾਲਾਂ ਦੇ ਜਿਨ੍ਹਾਂ ਦੀ ਮੈਚਿਓਰਟੀ ਡੇਟ ਸੀਗੀ 3.25% ਜਿਹੜੇ ਨਾਨ ਪ੍ਰੋਫਿਟ ਲਈ ਅਤੇ 4% ਜਿਹੜੇ ਬਿਜ਼ਨਸਿਸ ਦੇ ਲਈ ਜਿਹੜੇ ਉਹ ਰੱਖੇ ਗਏ ਸੀਗੇ। SBA ਵਾਲੇ ਕਹਿ ਰਹੇ ਆ ਵੀ ਹੁਣ ਕਿਉਂਕਿ ਫੰਡਸ ਅਜੇ ਕਾਫੀ ਜ਼ਿਆਦਾ ਬਿਲੀਅਨਸ ਆਫ ਡਾਲਰ ਦੇ ਜਿਹੜੇ ਉਹ ਪਏ ਨੇ ਅਤੇ ਇਸ ਕਰਕੇ ਉਹ ਕਹਿ ਰਹੇ ਨੇ ਵੀ ਅਸੀਂ ਜਿਹੜਾ ਆ ਪੈਨਡੈਮਿਕ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਪਹਿਲੋਂ ਲਿਮਿਟ ਹੁੰਦੀ ਸੀ EIDL ਦੇ ਜਿਹੜੇ ਲੋਨਸ ਦੀ 2 ਮਿਲੀਅਨ ਦੀ, ਉਸ ਨੂੰ ਮੁੜ ਦੁਬਾਰਾ ਉੱਥੇ ਜਿਹੜਾ ਉਹ ਕਰ ਰਹੇ ਆ ਕਿ ਆਲਰੇਡੀ ਜਿਨ੍ਹਾਂ ਨੇ ਅਪਲਾਈ ਕੀਤੇ ਆ ਉਹ ਇਸ ਦੇ ਲਈ ਅਪਲਾਈ ਕਰ ਸਕਣਗੇ। ਮੇ ਵੀ ਉਸ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਚਾਂਸ ਮਿਲੇਗਾ। ਸੋ ਕੱਲ੍ਹ ਤੋਂ ਭਾਈ SBA ਦੀ ਜਿਹੜੀ ਵੈਬਸਾਈਟ ਆ ਉਸ ਦੇ ਉੱਤੇ ਨਜ਼ਰ ਮਾਰਿਓ। SBA.gov ਦੇ ਉੱਤੇ ਜਾ ਕੇ ਵੀ ਜਿਹੜਾ EIDL ਦੇ ਲਈ ਜਿਹੜੇ ਵੀ ਬਿਜ਼ਨਸ ਐਲੀਜੀਬਲ ਹੋਏ ਉਹ $2 ਮਿਲੀਅਨ ਤੱਕ ਦੇ ਲੋਨ ਜਿਹੜੇ ਉਹ ਲੈ ਸਕਦੇ ਆ। ਕਿ ਨਹੀਂ ਇਹ ਤਾਂ ਨਹੀਂ ਹੋਊਗਾ ਵੀ ਚਲੋ ਜਿੰਨੇ ਅਪਲਾਈ ਕੀਤਾ ਉਹਨਾਂ ਸਾਰਿਆਂ ਨੂੰ ਹੀ ਮਿਲ ਜਾਣਾ। ਕੁਛ ਨਾ ਕੁਛ ਜਿਹੜਾ ਆ ਉਹ ਉਸ ਦੇ ਵਿੱਚ ਉਹਨਾਂ ਨੇ ਚੈਕਿੰਗ ਕਰਨੀ ਆ, ਦੇਖਣਗੇ ਵੀ ਇੰਨਾ ਤੁਹਾਨੂੰ ਚਾਹੀਦਾ ਆ ਨਹੀਂ ਚਾਹੀਦਾ ਆ। ਪਰ ਰਾਈਟ ਨਾਓ ਦਰਵਾਜ਼ੇ ਜਿਹੜੇ ਆ ਉਹ ਖੋਲ੍ਹ ਰਹੇ ਆ ਅਤੇ ਖੁੱਲ੍ਹੇ ਦਿਲ ਦੇ ਨਾਲ ਜਿਹੜੇ ਹੁਣ ਵੱਡੇ ਲੋਨ ਜਿਹੜੇ ਆ ਉਹ ਦੇਣ ਜਾ ਰਹੇ ਨੇ ਕੱਲ੍ਹ ਤੋਂ ਬਾਅਦ 'ਚ। ਬਿਲਕੁਲ, ਪੈਸੇ ਤਾਂ ਇਦਾਂ ਖਿਲਾਰ ਰਿਹਾ ਜਿੱਦਾਂ ਲੋਕ ਕਈ ਵਾਰੀ ਵਿਆਹ ਦੇ ਉੱਤੇ ਖਿਲਾਰਦੇ ਹੁੰਦੇ ਆ। ਉਹ ਡਾਲਰ ਸੁੱਟਦੇ ਸੀ, ਕੋਈ ਪਤਾ ਨਹੀਂ ਹਰਜੋਤ ਸਿੰਘ ਜੀ ਉੱਥੇ ਡਾਲਰ ਸਿੱਟ ਹੁੰਦੇ ਆ ਅਤੇ ਮਿਲੀਅਨਸ ਦੇ ਵਿੱਚ ਜਿਹੜੇ ਆ ਉਹ ਜਾ ਰਹੇ ਆ। ਹੁਣ ਤੁਸੀਂ ਦੇਖੋ ਵੀ ਹੁਣ ਜਦੋਂ ਉੱਦਾਂ ਕਿਸੇ ਨੂੰ ਥੋੜ੍ਹੀ ਰਾਸ਼ੀ ਦਿੰਦੇ ਆ ਤਾਂ ਸਾਰੇ ਜਣੇ ਕਾਫੀ ਚੀਪ ਹੈ ਜਿਹੜੀ ਆਪਣੇ ਕਰਦੇ ਆ। ਪਰ ਹੁਣ ਬਿਜ਼ਨਸਿਸ ਨੂੰ ਵੀ ਜਿਹੜਾ ਉਹ ਨਾਲ ਦੇ ਨਾਲ ਮਿਲ ਰਿਹਾ ਆ। ਅਤੇ ਹੁਣ ਦੇਖੋ ਇਹ $2 ਮਿਲੀਅਨ ਦਾ ਜੇ ਸਿਰਫ 3% ਦੇ ਉੱਤੇ ਇੰਟਰਸਟ ਦੇ ਉੱਤੇ ਤੁਹਾਨੂੰ ਮਿਲ ਰਿਹਾ ਹੋਵੇ ਜਾਂ 4 ਦੇ ਉੱਤੇ, ਤਾਂ ਵਾਰੇ ਨਿਆਰੇ ਜਿਹੜੇ ਆ ਉਹ ਬਿਜ਼ਨਸ ਦੇ ਜਿਹੜੇ ਹੋ ਸਕਦੇ ਆ। ਸੋ ਮੌਕੇ ਦਾ ਫਾਇਦਾ ਚੱਕਣਾ ਚਾਹੀਦਾ ਆ। ਸੋ ਇਹ ਹੁਣ ਦੇ ਰਹੇ ਆ, ਰਾਸ਼ੀ ਪਈ ਆ ਅਤੇ ਵਰਤੋਂ ਜਿਹੜੀ ਉਹ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈਗੀ ਆ। ਸੋ ਕੁਛ ਕੁ ਖਬਰਾਂ ਆਪਾਂ ਜਿਹੜੀਆਂ ਲੋਕਲ ਆਪਣੇ ਸ਼ਹਿਰਾਂ ਦੀਆਂ ਕੈਲੀਫੋਰਨੀਆ ਦੀਆਂ ਕਰਦੇ ਜਾਈਏ। ਫਰੀਜ਼ਨੋ ਦੇ ਵਿੱਚ ਕਹਿੰਦੇ ਪਈ 6 ਮਹੀਨੇ ਹੋ ਗਏ ਆ ਮਿਲੀਅਨਸ ਆਫ ਡਾਲਰ ਜਿਹੜੇ ਆ ਫਰੀਜ਼ਨੋ ਸਿਟੀ ਦੇ ਕੋਲ ਪਏ ਆ ਜਿਹੜੇ ਰੈਂਟਲ ਅਸਿਸਟੈਂਟ ਦੇ ਲਈ ਸੀ। ਜਿਹੜੇ ਲੋਕਾਂ ਨੂੰ ਜਿਨ੍ਹਾਂ ਨੇ ਰੈਂਟ ਦੇ ਵਿੱਚ ਡਿਲੇ ਹੋਏ ਆ ਦੇਣੇ ਸੀ, ਉਹ ਕਹਿੰਦੇ ਹਜੇ ਤੱਕ ਡਿਸਟਰੀਬਿਊਟ ਹੀ ਨਹੀਂ ਹੋ ਰਿਹਾ। $42 ਮਿਲੀਅਨ ਫਰੀਜ਼ਨੋ ਸਿਟੀ ਨੂੰ ਮਿਲਿਆ, ਜਿਹਦੇ ਵਿੱਚੋਂ ਸਿਰਫ 22% $9.5 ਮਿਲੀਅਨ ਜਿਹੜਾ ਟੈਨੈਂਟਸ ਅਤੇ ਲੈਂਡਲੋਰਡ ਨੂੰ ਅਤੇ ਜਾਂ PG&E ਦੇ ਜਿਹੜੇ ਬਿਲਸ ਆ ਉਹਨਾਂ ਨੂੰ ਪੇ ਕਰਨ ਦੇ ਲਈ ਦਿੱਤਾ ਗਿਆ ਹੈਗਾ। ਸੋ ਇਹ ਕਾਫੀ ਹਜੇ ਲੋਕਾਂ ਦੇ ਕੋਲ ਜਿਹੜੇ ਕਿਸੇ ਦੇ ਨੂੰ ਚਾਹੀਦੇ ਆ ਪੈਸੇ, ਜਿਹੜੇ ਆ ਕੋਈ ਫਾਈਨੈਂਸ਼ੀਅਲੀ ਲੇ ਆਫ ਹੋਇਆ ਆ ਜਾਂ ਹਾਰਡ ਹੈਗਾ, ਸਿਟੀ ਆਫ ਫਰੀਜ਼ਨੋ ਦੇ ਕੋਲ ਹਜੇ ਪੈਸੇ ਬਹੁਤ ਪਏ ਹੈਗੇ ਆ। ਸੋ ਇਹ ਡਿਸਟਰੀਬਿਊਟ ਕਿਉਂ ਨਹੀਂ ਕਰ ਰਿਹਾ ਇਹ ਪਤਾ ਨਹੀਂ। ਪਰ ਉੱਥੇ ਜਿਹੜੇ ਲੈਂਡਲੋਰਡ ਆ ਉਹ ਵੀ ਬਹੁਤ ਰੌਲਾ ਪਾ ਰਿਹਾ ਵੀ ਕਈ ਜਿਹੜੇ ਟੈਨੈਂਟ ਆ ਉਹ ਐਪਲੀਕੇਸ਼ਨਾਂ ਨਹੀਂ ਭਰ ਰਹੇ ਵੀ ਅਸੀਂ ਬਿਹਾਈਂਡ ਹੈਗੇ ਆ, ਤਾਂ ਕਿ ਸਿਟੀ ਉਹਨਾਂ ਨੂੰ ਪੈਸੇ ਦੇਵੇ ਅਤੇ ਉਹ ਲੈਂਡਲੋਰਡ ਨੂੰ ਦੇ ਸਕਣ।
ਜੀ ਹੁਣ ਮੈਨੂੰ ਲੱਗਦਾ ਲੈਂਡਲੋਰਡਸ ਨੂੰ ਖੁਦ ਹੀ ਜਿਹੜਾ ਆ ਉਹ ਆਪ ਕੰਮ ਇਹ ਜਿਹੜਾ ਕਰਨਾ ਪਊਗਾ, ਭਾਈ ਤੁਸੀਂ ਅਪਲਾਈ ਕਰੋ, ਤੁਸੀਂ ਆਪ ਤਾਂ ਦੇਣੇ ਨਹੀਂ, ਐਟਲੀਸਟ ਇੱਦਾਂ ਹੀ ਜਿਹੜਾ ਆ ਉਹ ਮਦਦ ਜਿਹੜੀ ਕਰੋ, ਕਿਉਂਕਿ ਅਕਸਰ ਲੈਂਡਲੋਰਡ ਦੇ ਵੀ ਜਿਹੜੇ ਉਹ ਖਰਚੇ ਹੈਗੇ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਂਟਰ ਰੈਂਡ ਪੌਲ ਆ, ਉਹਨਾਂ ਨੇ ਜਿਹੜੇ ਨਵੇਂ ਸਾਹਮਣੇ ਆਏ ਆ ਦਸਤਾਵੇਜ਼ ਕੋਈ ਵੂਹਾਨ ਦੇ ਨਾਲ ਸੰਬੰਧਿਤ ਲੈਬ ਦੇ ਨਾਲ, ਉਸ ਦੇ ਬਾਬਤ ਜਿਹੜਾ ਉਹਨਾਂ ਨੇ ਕਿਹਾ ਵੀ ਡਾਕਟਰ ਫਾਊਚੀ ਨੇ ਕਾਂਗਰਸ ਦੇ ਸਾਹਮਣੇ ਜਿਹੜਾ ਉਹ ਝੂਠ ਬੋਲਿਆ ਹੈਗਾ ਆ। ਜਿਹੜੇ ਡਾਕਟਰ ਫਾਊਚੀ ਆ ਬਾਰ-ਬਾਰ ਕਾਂਗਰੈਸ਼ਨਲ ਜਿਹੜੀਆਂ ਹੀਅਰਿੰਗਸ ਆ ਉਸ ਦੇ ਵਿੱਚ ਕਹਿੰਦੇ ਰਹੇ ਆ ਵੀ ਜਿਹੜੀ NIH ਆ ਉਹਨਾਂ ਨੇ ਜਿਹੜੀ ਵੂਹਾਨ ਦੇ ਵਿੱਚ ਫੰਡਿੰਗ ਜਿਹੜੀ ਉਹ ਨਹੀਂ ਕੀਤੀ ਹੈਗੀ, ਪਰ ਰੈਂਡ ਪੌਲ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਹੁਣ ਨਵੇਂ ਪਬਲਿਕ ਡਾਕੂਮੈਂਟਸ ਆ ਉਹ ਇਹ ਦਿਖਾ ਰਹੇ ਨੇ ਵੀ US ਦੀ ਜਿਹੜੀ ਫੰਡਿੰਗ ਆ ਕਰੋਨਾ ਵਾਇਰਸ ਰਿਸਰਚ ਜਿਹੜੀ ਵੂਹਾਨ ਦੇ ਵਿੱਚ ਲੈਬ ਸੀਗੀ ਚਾਈਨਾ ਦੇ ਵਿੱਚ, ਉਸ ਦੇ ਵਿੱਚ ਫੰਡਿੰਗ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਹੜੇ ਜਿਹੜੇ ਹੋਰ ਮਸਲਾ ਜਿਹੜਾ ਇਹ ਬਣਦਾ ਆ ਆਪਸ ਦੇ ਵਿੱਚ। ਸੈਨੇਟਰ ਰੈਂਡ ਪੌਲ ਅਤੇ ਜਿਹੜੇ ਡਾਕਟਰ ਫਾਊਚੀ ਆ ਉਹਨਾਂ ਦੇ ਕਈ ਵਾਰੀ ਕਾਂਗਰੈਸ਼ਨਲ ਹੀਅਰਿੰਗਸ ਦੇ ਦੌਰਾਨ ਕਹਿ ਲਓ ਵੀ ਗਾਲੋ ਗਾਲੀ ਹੋਣੇ ਬਚੇ ਆ, ਇੱਕ ਦੂਜੇ ਦੇ ਉੱਤੇ ਕਾਫੀ ਜਿਹੜਾ ਤਿੱਖਾ ਬੋਲਦੇ ਰਹੇ ਨੇ ਜੀ। ਸੋ ਬਿਲਕੁਲ ਰੈਂਡ ਪੌਲ ਸੈਨੇਟਰ ਜਿਹੜੇ ਆ ਉਹ ਖੁਦ ਵੀ ਡਾਕਟਰ ਹੈਗੇ ਆ। ਅਤੇ ਕੁਛ ਕੁ ਖਬਰਾਂ ਜੇ ਬੇਕਰਸਫੀਲਡ ਦੀਆਂ ਕਰਦੇ ਜਾਈਏ, ਬੇਕਰਸਫੀਲਡ ਦੇ ਵਿੱਚ ਜੇ ਕੋਈ ਆਪਣਾ ਭੈਣ ਭਰਾ ਜੋਬ ਲੱਭ ਰਿਹਾ, ਉੱਥੇ 84 ਨੰਬਰ ਵਾਲੇ ਜਿਹੜੇ ਆ ਇੱਕ ਵੱਡਾ ਸਟੋਰ ਖੋਲ੍ਹਣ ਜਾ ਰਹੇ ਆ। ਉਹਨਾਂ ਨੇ ਕਾਫੀ ਲੋਕ ਹਾਇਰ ਕਰਨੇ ਆ, ਸੋ ਉਹਨਾਂ ਦੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ। ਇਸੇ ਤਰ੍ਹਾਂ ਬੇਕਰਫੀਲਡ ਦੇ ਵਿੱਚ ਜਿਹੜੇ ਸਰੋਤੇ ਆ ਧਿਆਨ ਨਾਲ ਸੁਣਿਓ, 9/11 ਦੇ ਸੰਬੰਧ ਦੇ ਵਿੱਚ ਬੇਕਰਸਫੀਲਡ ਲਾ ਇਨਫੋਰਸਮੈਂਟ 2 ਸੈਰਾਮਨੀਜ਼ ਜਿਹੜੀਆਂ ਔਰਗੇਨਾਈਜ਼ ਕਰ ਰਹੀ ਹੈਗੀ ਆ। ਇੱਕ ਬੇਕਰਫੀਲਡ ਫਾਇਰ ਡਿਪਾਰਟਮੈਂਟ ਸਟੇਸ਼ਨ 15 ਜਿਹੜਾ ਬਿਊਨਾ ਵਿਸਟਾ ਰੋਡ ਬਿਟਵੀਨ ਮਿੰਗ ਐਵਨਿਊ ਅਤੇ ਸਟਾਕਡੇਲ ਹਾਈਵੇ 'ਤੇ ਆ। ਇਹ 9:30 ਵਜੇ ਸਵੇਰੇ 9/11 ਨੂੰ ਹੋਣਾ ਆ, ਅਤੇ ਸੈਕਿੰਡ ਜਿਹੜਾ ਆ 7 ਵਜੇ ਸ਼ਾਮ ਨੂੰ। ਅਤੇ ਸ਼ਟਲ ਸਰਵਿਸ ਵੀ ਉਹਨੇ ਉੱਥੇ ਜਿਹੜੀ ਆ ਇਨਕਲੂਡ ਕੀਤੀ ਹੈਗੀ ਆ। 9/11 ਮੈਮੋਰੀਅਲ ਜਿਹੜਾ ਫਾਇਰ ਸਟੇਸ਼ਨ 15 ਆ ਉੱਥੇ ਬੇਕਰਸਫੀਲਡ 'ਚ ਉੱਥੇ ਕ੍ਰੀਏਟ ਕੀਤਾ ਗਿਆ ਸੀ ਇੱਕ ਜਿਹੜਾ ਯੂਜ਼ਿੰਗ ਏ ਸਟੀਲ ਬੀਮ ਜਿਹੜਾ ਟਾਵਰ 1 ਵਰਲਡ ਟ੍ਰੇਡ ਸੈਂਟਰ ਦਾ ਉੱਥੋਂ ਲੈ ਕੇ। ਫਾਇਰ ਸਟੇਸ਼ਨ 15 ਜਿਹੜਾ ਆ ਉਹ 1315 ਬਿਊਨਾ ਵਿਸਟਾ ਰੋਡ 'ਤੇ ਲੋਕੇਟਡ ਆ। ਸੋ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਸੁਣਦੇ ਆ, ਖਾਸ ਕਰਕੇ ਦਸਤਾਰਧਾਰੀ ਤਾਂ ਜ਼ਰੂਰ, ਚਾਹੇ ਦੂਜੇ ਵੀ ਆਪਣੇ ਵੀਰ ਹੈਗੇ ਆ, ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ 9/11 ਵਾਲੀ ਜਿਹੜੀ ਈਵੈਂਟ ਹੈਗੀ ਆ, ਉਹਨਾਂ ਨੇ ਜਿਹੜੇ ਲੋਕ ਨਿਹੱਤੇ ਲੋਕ ਵਿਚਾਰੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਕੰਮ ਕਰਨ ਗਏ ਸੀ, ਉਹ ਮਾਰੇ ਗਏ ਆ, ਉਹਨਾਂ ਦੀ ਯਾਦ ਦੇ ਵਿੱਚ ਮੈਮੋਰੀਅਲ ਸਰਵਿਸ ਉਹਨੇ ਰੱਖਿਆ ਆ। ਸੋ ਉੱਥੇ ਆਪਾਂ ਨੂੰ ਵੱਡੀ ਗਿਣਤੀ 'ਚ ਪੰਜਾਬੀਆਂ ਨੂੰ ਜਾਣਾ ਚਾਹੀਦਾ, ਕਿਉਂਕਿ ਪੰਜਾਬੀ ਬੇਕਰਸਫੀਲਡ 'ਚ ਬਹੁਤ ਵੱਡੀ ਗਿਣਤੀ 'ਚ ਆ। ਆਪਾਂ ਵੱਖ ਹੋਰ ਫੰਕਸ਼ਨਾਂ 'ਚ ਤਾਂ ਬਹੁਤ ਜਾਂਦੇ ਹਾਂ, ਕਬੱਡੀ ਹੋਈ, ਨਗਰ ਕੀਰਤਨ ਹੋਏ ਜਾਂ ਹੋਰ। ਆਪਾਂ ਨੂੰ ਜਿਹੜੇ ਮੁਲਕ 'ਚ ਰਹਿੰਦੇ ਆ, ਆਪਣੇ ਕਿਸੇ ਭੈਣ ਭਰਾ ਦੇ ਨਾਲ ਇੱਦਾਂ ਦਾ ਜ਼ੁਲਮ ਹੋਇਆ, ਉਹਨਾਂ ਦੇ ਨਾਲ ਜ਼ਰੂਰ ਖੜਨਾ ਬਣਦਾ ਹੈਗਾ ਜੀ। ਅਤੇ ਦੱਸਦੇ ਜਾਈਏ ਜਿਹੜੇ ਗੌਲਟ ਦੇ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਪੁਲਿਸ ਅਫਸਰ ਹਰਮਿੰਦਰ ਗਰੇਵਾਲ ਜਿਸ ਦਾ ਐਕਸੀਡੈਂਟ ਹੋ ਗਿਆ ਸੀ, ਉਸ ਤੋਂ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਸੀ, ਉਸ ਦੇ ਲਈ ਜਿਹੜੀ ਇੱਕ ਲਾ ਇਨਫੋਰਸਮੈਂਟ ਸੈਰੇਮਨੀ ਰੋਜ਼ਵਿਲ ਕੈਲੀਫੋਰਨੀਆ ਦੇ ਵਿੱਚ ਰੱਖੀ ਗਈ ਹੈਗੀ ਆ। 6401 ਸਟੈਨਫੋਰਡ ਰੈਂਚ ਰੋਡ ਰੋਜ਼ਵਿਲ ਦੇ ਵਿੱਚ। ਇਸ ਸਵੇਰੇ ਉੱਥੇ 10 ਵਜੇ ਤੋਂ 1 ਵਜੇ ਤੱਕ ਜਿਹੜੀ ਉਹ ਰੱਖੀ ਜਾਵੇਗੀ। ਸੋ ਜਿਹੜੇ ਵੀ ਉੱਧਰ ਰੋਜ਼ਵਿਲ ਇਲਾਕੇ ਦੇ ਵਿੱਚ ਸੈਕਰਾਮੈਂਟੋ ਇਲਾਕੇ 'ਚ ਰਹਿੰਦੇ ਆ, ਉੱਥੇ ਇਸ ਦੇ ਅੰਤਿਮ ਦਰਸ਼ਨਾਂ ਦੇ ਲਈ, ਇਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਲਾ ਇਨਫੋਰਸਮੈਂਟ ਸੈਰੇਮਨੀ ਦੇ ਵਿੱਚ ਜਿਹੜੇ ਉਹ ਸ਼ਿਰਕਤ ਕਰ ਸਕਦੇ। ਬਾਕੀ ਉਸੇ ਦਿਨ ਇਸ ਦਾ ਸੰਸਕਾਰ ਵੀ ਲੋਹੜਾਈ ਦੇ ਵਿੱਚ ਜਿਹੜਾ ਚੇਰੋਕੀ ਮੈਮੋਰੀਅਲ ਫਿਊਨਰਲ ਹੋਮ ਆ ਉੱਥੇ ਜਿਹੜਾ ਉਹ ਹੋਣਾ ਹੈਗਾ, ਅਤੇ ਫਿਰ ਉਸ ਉਪਰੰਤ ਭੋਗ ਜਿਹੜਾ ਦਸ਼ਮੇਸ਼ ਦਰਬਾਰ ਲੋਹੜਾਈ ਗੁਰੂ ਘਰ ਹੈਗਾ ਆ ਉੱਥੇ ਜਿਹੜਾ ਸ਼ਾਮ ਨੂੰ ਪਵੇਗਾ। ਇਹ 13 ਸਤੰਬਰ ਦਿਨ ਸੋਮਵਾਰ ਨੂੰ ਇਹ ਜਿਹੜੇ ਪ੍ਰੋਗਰਾਮ ਆ ਇਸ ਦੀ ਯਾਦ ਦੇ ਵਿੱਚ ਮੁੰਡਾ ਹਰਮਿੰਦਰ ਗਰੇਵਾਲ ਆ ਉਸ ਦੀ ਯਾਦ 'ਚ ਰੱਖੇ ਗਏ। ਮਹਿਜ 26-27 ਸਾਲ ਦਾ ਜਿਹੜਾ ਮੁੰਡਾ ਸੀਗਾ, ਅਤੇ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਸਾਹਮਣੇ ਆਈ ਜਿਹੜੀ ਇੱਕ ਟਰੱਕ ਜਿਹੜਾ ਵੱਜਾ ਸੀਗਾ, ਕੁਦਰਤੀ ਉਹ ਵੀ ਮੁੰਡਾ ਜਿਹੜਾ ਉਹ ਪੰਜਾਬੀ ਹੋਈ ਸੀਗਾ, ਅਤੇ ਇਹਨਾਂ ਦੋਨਾਂ ਦੀ ਹੀ ਜਿਹੜੀ ਉਸ ਹਾਦਸੇ ਦੇ ਵਿੱਚ ਜਿਹੜੀ ਉਹ ਮੌਤ ਹੋ ਗਈ ਸੀ ਜੀ। ਇਸੇ ਤਰ੍ਹਾਂ ਸੈਕਰਾਮੈਂਟੋ ਏਰੀਏ ਦੇ ਰਾਜਕਨਵੀਰ ਸਿੰਘ ਜਿਹੜੇ ਆਪਣੇ ਸਰੋਤੇ ਆ, 9/11 ਦੀ ਜਿਹੜੀ 20ਵੀਂ ਐਨੀਵਰਸਰੀ ਆ, ਜਿਹੜਾ ਟੈਰਰਿਸਟ ਅਟੈਕ ਹੋਇਆ ਸੀ, ਉਹਦੇ ਯਾਦ ਦੇ ਵਿੱਚ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜਾ ਹੈਗਾ ਆ
ਕੈਲ ਐਕਸਪੋ ਵਾਲਾ ਏਰੀਆ ਆ, ਉੱਥੇ ਇੱਕ ਮੈਮੋਰੀਅਲ ਜਿਹੜਾ ਪਲਾਜ਼ਾ ਉਹਨੇ ਬਣਾਇਆ ਹੈਗਾ ਆ। ਸੋ ਉਹ ਡੈਡੀਕੇਟ ਹੋਣਾ ਹੈਗਾ ਆ ਕੈਲ ਐਕਸਪੋ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 12 ਵਜੇ ਤੱਕ। ਸੋ ਉਸ ਏਰੀਏ 'ਚ ਵੀ ਜਿਹੜੇ ਆਪਣੇ ਭੈਣ ਭਰਾ ਹੈਗੇ ਜ਼ਰੂਰ ਉੱਥੇ ਜ਼ਰੂਰ ਹਾਜ਼ਰੀ ਭਰਿਓ। ਜੀ, ਤੇ ਯਾਦ ਦਿਵਾਉਂਦੇ ਜਾਈਏ 14 ਤਰੀਕ ਹੈਗੀ ਆ ਜੀ ਇਲੈਕਸ਼ਨ ਦੀ, ਅਗਲੇ ਮੰਗਲਵਾਰ ਹਫਤਾ ਜਿਹੜਾ ਉਹ ਰਹਿ ਗਿਆ। ਜਿੰਨੇ ਜਿੰਨੇ ਅਜੇ ਬੈਲਟ ਦੇ ਸਾਈਨ ਕਰਕੇ ਆਪਣਾ ਟਿਕ ਮਾਰਕ ਕਰਕੇ ਯੈਸ ਨੋ ਦੇ ਉੱਤੇ ਜਿਹੜਾ ਵੀ ਤੁਸੀਂ ਚਾਹੁੰਦੇ ਹੋ ਨਹੀਂ ਘੱਲੇ, ਉਹ ਘੱਲੋ। ਤੁਹਾਡੇ ਇਰਦ ਗਿਰਦ ਦੇ ਜਿਹੜੇ ਸਿਕਿਉਰ ਡਰੋਪ ਆਫ ਲੋਕੇਸ਼ਨਸ ਆ, ਵੋਟਰ ਸੈਂਟਰਸ ਜਿਹੜੇ ਆ ਉਹ 29 ਜਿਹੜੇ ਡਿਸਟ੍ਰਿਕਟਸ ਆ ਉਹਨਾਂ ਵਿੱਚ ਆਲਰੇਡੀ ਖੁੱਲ੍ਹ ਚੁੱਕੇ ਹੋਏ ਨੇ। ਸੋ ਜਿੱਥੇ ਜਿੱਥੇ ਵੀ ਤੁਹਾਨੂੰ ਜਿਹੜਾ ਵੀ ਈਜ਼ੀ ਲੱਗਦਾ ਆ ਉਹ ਤੁਸੀਂ ਕਰੋ। ਮੇਲ ਇਨ ਵੀ ਜਿਹੜਾ ਉਹ ਤੁਸੀਂ ਕਰ ਸਕਦੇ ਆ। 14 ਸਤੰਬਰ ਤੱਕ ਤੁਸੀਂ ਮੇਲ ਆਊਟ ਜਿਹੜਾ ਉਹ ਉਹਨਾਂ ਨੂੰ ਕਰ ਸਕਦੇ ਆ, ਜਾਂ ਜਿੱਦਣ ਪੋਲਿੰਗ ਸੈਂਟਰਸ ਜਿੱਥੇ ਹੈਗੇ ਆ ਉਦਣ ਉੱਥੇ ਜਾ ਕੇ ਵੀ ਸਾਈਨ ਜਿਹੜਾ ਉਹ ਤੁਸੀਂ ਕਰ ਸਕਦੇ। ਹੁਣ ਤੱਕ 28% ਬੈਲਟ ਕਹਿੰਦੇ ਆ ਰਿਟਰਨ ਹੋਏ ਆ। ਸੋ 6 ਮਿਲੀਅਨ ਜਿਹੜੇ ਲੋਕਾਂ ਨੇ ਤਕਰੀਬਨ ਆਲਰੇਡੀ ਆਪਣੇ ਬੈਲਟ ਭਰ ਕੇ ਜਿਹੜੇ ਉਹ ਘੱਲ ਦਿੱਤੇ ਆ, ਅਤੇ ਕੁੱਲ 22 ਮਿਲੀਅਨ ਜਿਹੜੇ ਬੈਲਟ ਆ ਸੈਕਟਰੀ ਆਫ ਸਟੇਟ ਨੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਘੱਲੇ ਸੀਗੇ। ਸੋ 16 ਮਿਲੀਅਨ ਦਾ ਅਜੇ ਜਵਾਬ ਆਉਣਾ ਬਾਕੀ ਹੈਗਾ ਆ। ਸੋ ਦੇਖਦੇ ਹਾਂ ਇਸ ਵਾਰ ਟਰਨ ਆਊਟ ਕਿੰਨਾ ਕੁ ਜਿਹੜਾ ਉਹ ਰਹਿੰਦਾ ਆ। ਸੋ ਇਸ ਹਫਤੇ ਦੇ ਵਿੱਚ ਤੈਅ ਹੋ ਜਾਊਗਾ ਵੀ ਗਵਰਨਰ ਨਿਊਸਮ ਆ ਉਹਨਾਂ ਦਾ ਭਵਿੱਖ ਜਿਹੜਾ ਉਹ ਕੀ ਰਹਿਣ ਵਾਲਾ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਜੇ ਆਪਾਂ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ, ਅੱਜ ਡਾਓ ਜੋਨਸ ਦੇ ਲਈ ਮਾੜਾ ਦਿਨ ਰਿਹਾ। ਤਕਰੀਬਨ 269 ਪੁਆਇੰਟ ਦੀ ਜਿਹੜੀ ਗਿਰਾਵਟ ਦਰਜ ਕੀਤੀ ਗਈ। ਲੇਬਰ ਡੇ ਵੀਕਐਂਡ ਐਕਸਟੈਂਡਡ ਵੀਕਐਂਡ ਆ, ਉਸ ਤੋਂ ਬਾਅਦ 'ਚ 35,100 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 11 ਪੁਆਇੰਟ ਵਧੇ, 15,374 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 15 ਪੁਆਇੰਟ ਘਟੇ, 4520 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.37% ਰਹੀ, ਅਤੇ ਸੋਨੇ ਦਾ ਭਾਅ $1,800 ਪ੍ਰਤੀ ਆਉਂਸ ਰਿਹਾ। ਅਤੇ ਬਿਟਕੋਇਨ ਦੀ ਕੀਮਤ ਜਿਸ ਦੇ ਵਿੱਚ ਕਾਫੀ ਵੱਡਾ ਉਛਾਲ ਦੇਖਿਆ ਗਿਆ ਸੀ, ਉਹ ਮੁੜ ਦੁਬਾਰਾ ਥੱਲੇ ਜਿਹੜੀ ਉਹ ਅੱਜ ਆਈ 46,955 ਦੇ ਉੱਤੇ ਰਹੀ। ਅਲ ਸਲਵਾਡੋਰ ਨੇ ਇਨਫੈਕਟ ਬਿਟਕੋਇਨ ਨੂੰ ਕਾਨੂੰਨੀ ਤੌਰ ਦੇ ਉੱਤੇ ਲੀਗਲ ਟੈਂਡਰ ਦੇ ਵਜੋਂ ਜਿਹੜਾ ਆ ਉਹ ਵਰਤਣਾ ਸ਼ੁਰੂ ਕਰ ਦਿੱਤਾ ਹੈ। ਜਿੱਦਾਂ ਉੱਥੇ US ਡਾਲਰ ਚੱਲਦੇ ਆ, ਉੱਦਾਂ ਹੀ ਉੱਥੇ ਹਰ ਕੰਮਾਂ ਦੇ ਲਈ ਹੁਣ ਕਹਿੰਦੇ ਅਲ ਸਲਵਾਡੋਰ 'ਚ ਬਿਟਕੋਇਨ ਵਰਤਿਆ ਜਾ ਸਕੇਗਾ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਹੈ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 73 ਰੁਪਏ ਤੇ 45 ਪੈਸੇ ਦੇ ਬਰਾਬਰ ਰਹੀ ਹੈ। ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਅਗਲੀ ਵਾਰ ਤੱਕ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।